ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1627 ਦੇ ਵਿੱਚ ਜਹਾਂਗੀਰ ਦੀ ਮੌਤ ਹੋਈ। ਸ਼ਾਹਜਹਾਂ ਗੱਦੀ ਤੇ ਬੈਠਾ ਔਰ ਸ਼ਾਹਜਹਾਂ ਦੇ ਵੇਲੇ ਹੀ ਫਿਰ 4 ਜੰਗਾਂ ਜਿਹੜੀਆਂ 6ਵੇਂ ਪਾਤਸ਼ਾਹ ਨੇ ਲੜੀਆਂ ਔਰ ਜਿੱਤੀਆਂ ਉਸ ਦੇ ਪੀਰੀਅਡ 'ਚ ਹੋਈਆਂ ਜੀ। 1708 ਦੇ ਵਿੱਚ ਬਹਾਦਰ ਸ਼ਾਹ ਨੇ ਜਮਸ਼ੇਦ ਖਾਨ, ਜਿਸ ਪਠਾਨ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਕਟਾਰ ਦੇ ਨਾਲ ਹਮਲਾ ਕੀਤਾ ਸੀ, ਭਾਵੇਂ ਬਾਅਦ ਗੁਰੂ ਸਾਹਿਬ ਨੇ ਉਹਨੂੰ ਸੋਹ ਦਿੱਤਾ ਸੀ, ਉਹਦੇ ਪੁੱਤਰ ਨੂੰ ਖਿਲਤ ਦਿੱਤੀ। ਸੋ ਇਹ ਸਿੱਖ ਹਿਸਟਰੀ 'ਚ ਇੱਕ ਪਾਰਟ ਹੈ ਕਿ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਵਿੱਚ ਸਿਰਫ ਸਰਹੰਦ ਦੇ ਵਜ਼ੀਰ ਖਾਨ ਦਾ ਹੀ ਨਹੀਂ, ਬਹਾਦਰ ਸ਼ਾਹ ਦਾ ਵੀ ਰੋਲ ਸੀ। 1978 ਦੇ ਵਿੱਚ ਅਕਾਲੀ ਕਾਨਫਰੰਸ ਲੁਧਿਆਣੇ 'ਚ ਹੋਈ। ਬਹੁਤ ਵੱਡਾ ਇਕੱਠ ਸੀ, 4-5 ਲੱਖ ਸਿੱਖ ਉੱਥੇ ਇਕੱਠੇ ਹੋਏ। ਮੈਨੂੰ ਵੀ ਉਹਨੂੰ ਅਟੈਂਡ ਕਰਨ ਦਾ ਮੌਕਾ ਮਿਲਿਆ ਸੀ। ਉਹਦੇ 'ਚ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਉਸ ਨੂੰ ਅਕਾਲੀ ਦਲ ਨੇ ਰਾਜਸੀ ਨਿਸ਼ਾਨਾ ਮਿੱਥਿਆ ਸੀ। 1979 ਦੇ ਵਿੱਚ ਮੇਰਠ ਦਾ ਗੁਰਦੁਆਰਾ ਜਨਤਾ ਪਾਰਟੀ ਦੀ ਸਰਕਾਰ ਸੀ, ਦਿੱਲੀ 'ਚੋਂ ਸੀਲ ਕਰ ਦਿੱਤਾ। ਡਾਕਟਰ ਰਜਿੰਦਰ ਕੌਰ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਔਰ ਦੂਸਰਿਆਂ ਨੇ ਉਹਦੇ ਲਈ ਮੋਰਚਾ ਲਾਇਆ, ਪਰ ਅਕਾਲੀ ਜਿਵੇਂ ਅੱਜ ਬਾਦਲ ਰਲਿਆ ਹੋਇਆ ਹੈ ਜਨ ਸੰਘੀਆਂ ਨਾਲ ਔਰ ਚੁੱਪ ਕੀਤਾ ਹੈ। ਉਦੋਂ ਵੀ ਭਾਈਵਾਲ ਸੀ, ਇਹਨਾਂ ਨੇ ਕੋਈ ਐਕਟੀਵਿਟੀ ਨਹੀਂ ਕੀਤੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1636 ਦੇ ਵਿੱਚ ਹਾਰਵਰਡ ਯੂਨੀਵਰਸਿਟੀ ਕੈਂਬਰਿਜ ਮੈਸੇਚਿਊਸਟਸ ਦੇ ਵਿੱਚ ਉਸ ਦੀ ਸ਼ੁਰੂਆਤ ਹੋਈ 1636 'ਚ। 1886 ਦੇ ਵਿੱਚ ਸਟੈਚੂ ਆਫ ਲਿਬਰਟੀ ਜਿਹੜਾ ਨਿਊਯਾਰਕ 'ਚ ਹੈ ਉਹ ਪ੍ਰੈਜ਼ੀਡੈਂਟ ਕਲੀਵਲੈਂਡ ਨੇ ਡੈਡੀਕੇਟ ਕੀਤਾ ਨੇਸ਼ਨ ਨੂੰ। ਇਹ ਸਟੈਚੂ ਆਫ ਲਿਬਰਟੀ ਦਾ 225 ਟਨ ਭਾਰ ਹੈ ਤੇ 152 ਫੁੱਟ ਇਸ ਆਜ਼ਾਦੀ ਦੀ ਦੇਵੀ ਦੀ ਉਚਾਈ ਹੈ। 1904 ਦੇ ਵਿੱਚ ਸੇਂਟ ਲੂਇਸ ਪੁਲਿਸ ਨੇ ਪਹਿਲੀ ਵਾਰ ਫਿੰਗਰ ਪ੍ਰਿੰਟਸ ਦੇ ਨਾਲ ਕਿਵੇਂ ਦੋਸ਼ੀਆਂ ਨੂੰ ਲੱਭਣਾ ਇਹਦੀ ਸ਼ੁਰੂਆਤ ਕੀਤੀ। ਸੋ ਹੁਣ ਤਾਂ ਫਿੰਗਰ ਪ੍ਰਿੰਟਿੰਗ ਫਾਈਨਲ ਅਨਕੁਐਸਚਨਡ ਐਵੀਡੈਂਸ ਹੈ, ਨਾਲ DNA ਵੀ ਆ ਗਿਆ ਹੁਣ ਤਾਂ ਜੀ। ਬੈਨੀਟੋ ਮੁਸੋਲਿਨੀ ਨੇ 1914 ਦੇ ਵਿੱਚ ਜਾਰਜ ਈਸਟਮੈਨ ਨੇ ਰੰਗੀਨ ਫੋਟੋਗ੍ਰਾਫੀ ਦੀ ਕਾਢ ਕੱਢੀ। 1922 ਚ ਬੈਨੀਟੋ ਮੁਸੋਲਿਨੀ ਨੇ ਇਟਲੀ ਦਾ ਕੰਟਰੋਲ ਸਾਂਭਿਆ ਔਰ ਫਿਰ ਹਿਟਲਰ ਦੇ ਨਾਲ ਮਿਲ ਕੇ ਸੈਕੰਡ ਵਰਲਡ ਵਾਰ ਤੱਕ ਇਹ ਸਾਥੀ ਰਹੇ। 1922 ਦੇ ਵਿੱਚ ਪਹਿਲਾ ਜਿਹੜਾ ਕੋਸਟ ਟੂ ਕੋਸਟ ਬ੍ਰੌਡਕਾਸਟ ਹੋਇਆ, ਰੇਡੀਓ ਬ੍ਰੌਡਕਾਸਟ ਫੁੱਟਬਾਲ ਗੇਮ ਦਾ ਸੀ। 1940 ਦੇ ਵਿੱਚ ਹਿਟਲਰ ਔਰ ਮੁਸੋਲਿਨੀ ਦੀ ਫਲੋਰੈਂਸ ਦੇ ਵਿੱਚ ਮੀਟਿੰਗ ਹੋਈ ਔਰ 1955 ਚ ਇਜਿਪਟ ਔਰ ਸਾਊਦੀ ਅਰੇਬੀਆ ਨੇ ਇੱਕ ਸੰਧੀ ਤੇ ਦਸਤਖਤ ਕੀਤੇ ਕਿ ਅਸੀਂ ਇੱਕ ਦੂਜੇ ਦਾ ਡਿਫੈਂਸ ਕਰਾਂਗੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਈਸਾਈਆਂ ਦੇ ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਉਹ ਬਿਗ ਬੈਂਗ ਥਿਊਰੀ ਅਤੇ ਮਨੁੱਖੀ ਵਿਕਾਸ ਦੀ ਥਿਊਰੀ ਯਾਨੀ ਕਿ ਐਵੋਲੂਸ਼ਨ ਨੂੰ ਠੀਕ ਮੰਨਦੇ ਹਨ। ਡਾਕਟਰ ਸਾਹਿਬ ਇਸ ਦਾ ਕੀ ਪਿਛੋਕੜ ਹੈ? ਦੇਖੋ, ਇਹ ਬੜਾ ਲੈਂਡਮਾਰਕ ਡਿਸੀਜਨ ਹੈ ਪੋਪ ਦਾ। ਹੁਣ ਤੱਕ ਤਾਂ ਅਮਰੀਕਾ ਦੇ ਸਕੂਲਾਂ 'ਚ ਮੁਕੱਦਮੇ ਚੱਲਦੇ ਰਹੇ ਕਿਉਂਕਿ ਥਿਊਰੀ ਆਫ ਐਵੋਲੂਸ਼ਨ ਜਿਹੜੀ ਕਿ ਡਾਰਵਿਨ ਦੀ ਜ਼ਿਆਦਾ ਚੱਲਦੀ ਹੈ ਕਿ ਕਿਵੇਂ ਜਿਹੜਾ ਮਨੁੱਖ ਹੈ ਉਹ ਪਹਿਲਾਂ ਵਨ ਸੈਲਡ ਅਮੀਬਾ ਸੀ, ਫਿਰ ਅੱਗੋਂ ਤੁਰਿਆ ਪ੍ਰੋਟੋਜ਼ੋਆ, ਪੋਰੀਫੇਰਾ, ਸੀਲੈਂਟਰੇਟਾ, ਅੱਗੇ ਪੂਰੇ 8 ਗਰੁੱਪ ਨੇ ਮੈਮੇਲੀਆ ਬਣਨ ਤੱਕ ਮੈਮਲ ਬਣਿਆ। ਸੋ ਇਹਨੂੰ ਇਹ ਜਿਹੜਾ ਬਾਈਬਲ ਹੈ, ਬਾਈਬਲ ਦੀ ਕਹਾਣੀ ਤਾਂ ਹੋਰ ਸੀ ਕਿ ਰੱਬ ਨੇ ਬਣਾਇਆ, ਉਹਨੇ ਪਹਿਲੇ ਦਿਨ ਇਹ ਬਣਾਇਆ, ਦੂਜੇ ਦਿਨ ਇਹ ਕੀਤਾ। ਸੋ ਈਵਨ ਜਿਹਨੇ ਕਦੇ ਚੈਲੰਜ ਕੀਤਾ ਉਹਨਾਂ ਦੇ ਖਿਲਾਫ ਇਹ ਕਾਰਵਾਈ ਕਰਦੇ ਸੀ। ਇਸੇ ਲਈ ਧਰਤੀ ਨੂੰ ਬਣਾਉਣ ਦਾ ਕਾਨਸੈਪਟ ਸੀ। ਸੋ ਚੰਗੀ ਗੱਲ ਹੈ ਕਿ ਪੋਪ ਫ੍ਰਾਂਸਿਸ ਨੇ ਪਹਿਲੀ ਵਾਰ ਇਹ ਜਿਹੜਾ ਸਾਇੰਸ ਦੀ ਗੱਲ ਹੈ ਕਿ ਜਿਹੜੀ ਥਿਊਰੀ ਆਫ ਐਵੋਲੂਸ਼ਨ ਹੋਈ ਹੈ ਕਿ ਇਵੋਲਵ ਹੋਇਆ ਹਿਊਮਨ ਬੀਇੰਗ ਗ੍ਰੈਜੂਅਲੀ ਵਨ ਸੈਲਡ ਅਮੀਬਾ ਤੋਂ ਔਰ ਕ੍ਰੀਏਸ਼ਨ, ਹੁਣ ਜਿਵੇਂ ਐਕਸਪੈਰੀਮੈਂਟ ਵੀ ਹੋਇਆ ਬਿਗ ਬੈਂਗ ਥਿਊਰੀ। ਸੋ ਸਿੱਖੀ ਦੇ ਹਵਾਲੇ ਨਾਲ ਕਈ ਵਾਰ ਪੁੱਛਿਆ ਜਾਂਦਾ, ਮੈਂ ਕਿਹਾ ਜੀ ਸਾਡੀ ਕਦੇ ਵੀ ਨਹੀਂ ਸਾਇੰਸ ਨਾਲ ਪ੍ਰੋਬਲਮ ਹੁੰਦੀ, ਕਈ ਐਵੇਂ ਖਾਮ-ਖਾ ਅਸੀਂ ਸਾਇੰਟੀਫਿਕ ਕਈ ਗੱਲਾਂ ਨੂੰ ਬਣਾਉਣਾ ਚਾਹੁੰਦੇ ਹਾਂ। ਸਾਡੇ ਬਾਬੇ ਨੇ ਵੀ ਬਿਗ ਬੈਂਗ ਥਿਊਰੀ ਦੀ ਗੱਲ ਇਹ ਕੀਤਾ, ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਹੁਣ ਏਕੋ ਕਵਾਓ ਬਿਗ ਬੈਂਗ ਹੈ ਕਿ ਇੱਕੋ ਵਾਰੀ ਉਹ ਕੂਇਆ ਨਿਰੰਕਾਰ ਔਰ 4 ਚੁਫੇਰੇ ਪਾਣੀ ਹੋ ਗਿਆ। ਪਾਣੀ ਬੇਸ ਹੈ ਕ੍ਰੀਏਸ਼ਨ ਦਾ। ਇਸੇ ਤਰ੍ਹਾਂ ਹੀ ਜੇ ਥਿਊਰੀ ਆਫ ਐਵੋਲੂਸ਼ਨ ਦੀ ਗੱਲ ਹੈ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਕਿ ਅਸੀਂ ਮੱਛੀ ਚੋਂ ਆਏ ਕਿ ਬਾਂਦਰਾਂ ਚੋਂ ਆਏ ਕਿ ਅਮੀਬਾ ਚੋਂ ਆਏ। ਅਸੀਂ ਇਹ ਜਿਹੜਾ ਬੇਸਿਕ ਪਾਰਟ ਇਹੀ ਹੈ, ਅੰਡਜ ਜੇਰਜ ਚੌਪਈ 'ਚ ਅਸੀਂ ਪੜ੍ਹਦੇ ਹਾਂ, ਅੰਡਜ ਜੇਰਜ ਸੇਤਜ ਕੀਨੀ ਉਦਬੁਜ ਖਾਨ ਬਹੁਰ ਰਚ ਦੀਨੀ कहूँ फूल राजा हुए बैठा कहूँ सिमट पयो शंकर इकैठा सगरी सृष्टि दिखाए अचंभव आद जुगाद स्वरूप स्वयंभव। कि साडा वो निरंकार आद च भी सी जदों कुछ नहीं सी बनया, जुगा तो भी पहला सी और वो स्वै तो बनया है, स्वै पंग है, सैल्फ इल्यूमिनेटेड है। सो वैदर उन्हें कित्थों क्रिएशन कीती ये नहीं, साडे लई तां यही है कि भाई सगल जोन तेरी पनिहारी इस धरती में तेरी सिकदारी।
ਇਹ ਸਾਰੀ ਜੂਨਾਂ ਦੇ ਉੱਤੇ ਫਾਰਮਸ ਆਫ ਲਾਈਫ, ਜੂਨ ਫਾਰਮਸ ਆਫ ਲਾਈਫ ਨੂੰ ਕਹਿੰਦੇ ਨੇ, ਉਹ 84 ਲੱਖ ਨੇ, ਵੱਧ ਨੇ, ਘੱਟ ਨੇ, ਇਹ ਵੀ ਕਈ ਵਾਰੀ ਐਵੇਂ ਖਾਮਖਾ ਦੀ ਬਹਿਸ ਹੁੰਦੀ ਹੈ। ਪਰ ਬੇਸਿਕਲੀ ਇਹ ਹੈ ਵੀ ਹਿਊਮਨ ਬੀਇੰਗ ਜਿਹੜਾ ਹੈ ਸਭ ਤੋਂ ਉੱਪਰ ਹੈ ਔਰ ਇਹ ਰੱਬ ਦੀ ਫਾਈਨੈਸਟ ਕ੍ਰੀਏਸ਼ਨ ਹੈ, ਰੱਬ ਨੇ ਬਣਾਈ ਹੈ। ਸੋ ਚੰਗੀ ਗੱਲ ਹੈ ਵੀ ਪੋਪ ਫ੍ਰਾਂਸਿਸ ਨੇ ਫਾਈਨਲੀ ਇਹ ਡਿਬੇਟ ਐਂਡ ਕੀਤੀ ਹੈ। ਨਹੀਂ ਤਾਂ ਕ੍ਰਿਸਚੀਅਨਸ ਐਂਬੈਰਸ ਹੁੰਦੇ ਸੀ ਹਰ ਪਾਸੇ, ਉਹਨਾਂ ਦਾ ਧਰਮ ਆਗਿਆ ਨਹੀਂ ਸੀ ਦਿੰਦਾ ਔਰ ਉਹ ਉਹਦੇ ਤੇ ਸਟਿਕ ਕਰਨਾ ਚਾਹੁੰਦੇ ਸੀ। ਸੋ ਇਹ ਮੈਂ ਸਮਝਦਾ ਵੀ ਇਟਸ ਅ ਗੁੱਡ ਡਿਵੈਲਪਮੈਂਟ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਐਂਡ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਜਿਹੜੇ ਨੇ 112 ਔਰ 113 ਨੰਬਰ ਇਹ ਚੁਣੇ ਨੇ। ਉਹਦੇ ਚ ਪਹਿਲੇ ਪਹਿਰੇ ਫੁੱਲੜਾ ਫਲ ਭੀ ਪੱਛਾ ਰਾਤ, ਜੋ ਜਾਗਨੇ ਲਹਿਨ ਸੇ ਸਾਈਂ ਕੰਨੋ ਦਾਤ। ਜੀ ਹੁਣ 4 ਪਹਿਰ ਦਿਨ ਹੁੰਦਾ, 4 ਪਹਿਰ ਰਾਤ ਹੁੰਦੀ ਹੈ। ਪਹਿਰ 3 ਘੰਟੇ ਦਾ ਹੁੰਦਾ, 24 ਘੰਟੇ ਇਵੇਂ ਡਿਵਾਈਡ ਕੀਤੇ ਨੇ ਪੁਰਾਣੀ ਡਿਵੀਜ਼ਨ ਨੇ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਪਹਿਲੇ ਪਹਿਰ ਦੇ ਵਿੱਚ, ਇਹ ਰਾਤ ਦੇ ਪਹਿਰਾਂ ਦੀ ਗੱਲ ਹੈ, ਕਿ ਫੁੱਲ ਜੇ ਜਾਗੇ ਰੱਬ ਦੀ ਯਾਦ ਕਰੇ ਤਾਂ ਉਹਨੂੰ ਫੁੱਲ ਮਿਲਣਗੇ, ਤੇ ਜਿਹੜੇ ਦੂਸਰੇ ਪਹਿਰ ਨੇ ਉਹਨਾਂ ਦੇ ਵਿੱਚ ਫਲ ਫਰੂਟ ਮਿਲਣਗੇ। ਤੇ ਜਿਹੜੇ ਜਾਗਦੇ ਨੇ, ਜੋ ਜਾਗਨ ਨੇ ਲਹਿਨ ਸੇ ਸਾਈਂ ਕੰਨੋ ਦਾਤ, ਕਿ ਰੱਬ ਦੀ ਜਿਹੜੀ ਗਿਫਟ ਹੈ, ਰੱਬ ਦੀ ਦਾਤ ਹੈ, ਉਹਨਾਂ ਨੂੰ ਹੀ ਮਿਲੇਗੀ ਜਿਹੜੀ ਰਾਤ ਜਾਗਦੇ ਨੇ। ਪਰ ਇਹਨੂੰ ਗੁਰੂ ਸਾਹਿਬ ਨੇ ਨਾਲ ਹੀ, ਕਿਉਂਕਿ ਮਹੱਲਾ 5ਵਾਂ ਵੀ ਉੱਤੇ ਚੱਲ ਰਿਹਾ, ਨਾਲ ਹੀ ਇੱਕ ਸ਼ਲੋਕ ਹੈ, ਦਾਤੀ ਸਾਹਿਬ ਸੰਧੀਐ ਕਿਆ ਚਲੇ ਤਿਸ ਨਾਲ, ਇੱਕ ਜਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਿ ਜਿਹੜੀ ਦਾਤ ਹੈ ਇਹ ਤਾਂ ਸਾਹਿਬ ਦੇ ਕੋਲ ਹੈ, ਨਿਰੰਕਾਰ ਦੇ ਕੋਲ ਹੈ। ਦਾਤੀ ਸਾਹਿਬ ਸੰਧੀਐ ਕਿਆ ਚਲੇ ਤਿਸ ਨਾਲ, ਉਹ ਸਾਹਿਬ ਨਾਲ ਤੁਹਾਡਾ ਕੀ ਜ਼ੋਰ ਚੱਲ ਸਕਦਾ ਜੀ? ਉਹਨੇ ਸੁੱਤਿਆਂ ਨੂੰ ਦੇਣਾ ਹੈ, ਜਾਗਦਿਆਂ ਨੂੰ ਦੇਣਾ, ਉਹਦੀ ਮਰਜ਼ੀ ਹੈ। ਦਾਤ ਉਹਦੇ ਕੋਲ ਹੈ। ਦਾਤੀ ਸਾਹਿਬ ਸੰਧੀਐ ਕਿਆ ਚਲੇ ਤਿਸ ਨਾਲ, ਇੱਕ ਜਗੰਦੇ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਸੁੱਤੇ ਪਏ ਨੇ ਜੀ, ਉਹਨਾਂ ਨੇ ਉਠਾ ਕੇ ਰੱਬ ਕਹਿੰਦਾ ਚੱਲ ਭਾਈ, ਹੁਣ ਆ ਸਾਡੇ ਸਾਰੇ ਬੇਅੰਤ ਸਿੰਘ, ਸਤਵੰਤ ਸਿੰਘ, ਜੰਦੇ ਸੁੱਖੇ, ਦਿਲਾਵਰ ਸਿੰਘ, ਰਾਜੋ ਆਣੇ, ਹਵਾਰੇ ਕੌਣ ਨੇ? ਇਹਨਾਂ ਦਾ ਤੁਸੀਂ ਪਿਛੋਕੜ ਦੇਖੋ ਔਰ ਫਿਰ ਉਹਨਾਂ 'ਚ ਆਈ ਤਬਦੀਲੀ ਦੇਖੋ ਕਿ ਕਿਵੇਂ ਉਹਨਾਂ ਨੂੰ ਕਿਸ ਰੋਲ 'ਚ ਅਕਾਲ ਪੁਰਖ ਨੇ ਲੈ ਆਂਦਾ। ਤੇ ਜਿਹੜੇ ਵੱਡੇ ਵੱਡੇ ਦਾਅਵੇ ਕਰਨ ਵਾਲੇ ਸੀ, ਵੱਡੇ ਵੱਡੇ ਰਾਗੀ, ਵੱਡੇ ਵੱਡੇ ਪ੍ਰਚਾਰਕ, ਬੜੇ ਵੱਡੇ ਸ਼ਹਾਦਤ ਦੇ ਕਨਸੈਪਟ ਦੱਸਣ ਵਾਲੇ, ਉਹ ਸਾਰੇ ਭਗੌੜੇ ਹੋ ਗਏ। ਹੁਣ ਉਹ ਸੀ ਜਿਨ੍ਹਾਂ ਨੂੰ ਪਤਾ ਹੈ ਸਭ ਕੁਝ ਕੀ ਹੈ, ਪਰ ਜਦੋਂ ਮੌਤ ਨੂੰ ਦੇਖਿਆ ਉਹ ਫੇਸ ਨਹੀਂ ਕਰ ਸਕੇ। ਤੇ ਸ਼ਹੀਦੀ ਦੀ ਦਾਤ, ਜਿਉਣ ਦੀ ਦਾਤ ਉਹਨਾਂ ਨੂੰ ਹੀ ਮਿਲੀ ਜਿਨ੍ਹਾਂ ਦੇ ਉੱਤੇ ਸਾਹਿਬ ਦੀ ਕਿਰਪਾ ਹੈ। ਸੋ ਇੱਕ ਜਗੰਦਿਆਂ ਨਾ ਲਹਿਨ, ਇੱਕ ਨਾ ਸੁੱਤਿਆਂ ਦੇ ਉਠਾਲ, ਇਹ ਸਾਹਿਬ ਦੇ ਹੱਥ 'ਚ ਦਾਤ ਹੈ ਜੀ। ਰਸ ਇਸ ਨਾਲ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।